ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਹੁਣ ਇਹ ਕਿਹਾ ਆ ਵੀ ਉਹ 500 ਦੇ ਕਰੀਬ ਜਿਹੜੇ ਸਰਵੇਲੈਂਸ ਕੈਮਰਾਜ਼ ਆ ਉਹ ਓਕਲੈਂਡ ਦੇ ਵਿੱਚ ਲਾਉਣ ਜਾ ਰਹੇ ਹੈਗੇ ਆ, ਤਾਂ ਕਿ ਜੋ ਕ੍ਰਾਈਮ ਆ ਉਸ ਨੂੰ ਫਾਈਟ ਕੀਤਾ ਜਾ ਸਕੇ। ਗੈਬਨ ਨਿਊਸਮ ਹੁਣੀ ਡੈਮੋਕ੍ਰੇਟ ਆ, ਬਹੁਤ ਲੰਮੇ ਸਮੇਂ ਤੋਂ ਜੋ ਓਕਲੈਂਡ ਤੇ ਸੈਨ ਫਰਾਂਸਿਸਕੋ ਆ ਉਹਦੀ ਸਿਚੁਏਸ਼ਨ ਵੱਧ ਤੋਂ ਬਦਤਰ ਬਣਦੀ ਜਾ ਰਹੀ ਆ, ਤੇ ਸੈਨ ਫਰਾਂਸਿਸਕੋ ਦੀ ਤਾਂ ਇਹ ਸਿਚੁਏਸ਼ਨ ਆ ਵੀ ਉੱਥੇ 70 to 80% ਜੋ ਰੀਟੇਲ ਬਿਜ਼ਨਸ ਆ ਉਹ ਛੱਡ ਕੇ ਜਾ ਚੁੱਕੇ ਹੈਗੇ ਆ। ਹਰ ਰੋਜ਼ ਬਿਜ਼ਨਸ ਟੁੱਟ ਰਹੇ ਆ, ਕਾਰਾਂ ਟੁੱਟ ਰਹੀਆਂ। ਓਕਲੈਂਡ 'ਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ, ਸੋ ਉਹਨੂੰ ਦੇਖਦੇ ਹੋਏ ਇਹ ਕੈਮਰੇ ਲੱਗਣ ਜਾ ਰਹੇ ਆ। ਪਰ ਇਹਦੇ ਓਪੋਨੈਂਟ ਵੀ ਬਹੁਤ ਸਾਰੇ ਆ, ਉਹ ਕਹਿੰਦੇ ਵੀ ਜਿਹੜੀ ਟੈਕਨੋਲੋਜੀ ਆ ਕੈਮਰਿਆਂ ਦੀ ਇਹ ਸਾਡੀ ਪ੍ਰਾਈਵੇਸੀ ਨੂੰ ਜਿਹੜੀ ਐਂਟਰ ਕਰਦੀ ਹੈਗੀ ਆ। ਪਰ ਨਿਊਸਮ ਨੇ ਇਹ ਕਿਹਾ ਵੀ ਜੋ ਸਟੇਟ ਦੇ ਅਟਾਰਨੀਜ਼ ਤੇ CH ਆਫੀਸਰਸ ਆ ਉਹ ਓਕਲੈਂਡ ਦੇ ਵਿੱਚ ਹੈਲਪ ਕਰਨਗੇ ਕ੍ਰਾਈਮ ਨੂੰ ਕ੍ਰੈਕ ਡਾਊਨ ਕਰਨ ਦੇ ਲਈ। ਬੀਤੇ ਦਿਨਾਂ ਦੇ ਵਿੱਚ ਇਹਨਾਂ ਨੇ ਸੈਂਕੜੇ ਹੀ CHP ਦੇ ਅਫਸਰਾਂ ਦੀ ਨਫਰੀ ਵਧਾਈ ਸੀ ਓਕਲੈਂਡ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਆંકੜੇ ਵੀ ਪੇਸ਼ ਕੀਤੇ ਸੀ ਵੀ ਅਸੀਂ ਇੰਨੀਆਂ ਜ਼ਿਆਦਾ ਜਿਹੜੀਆਂ ਗ੍ਰਿਫਤਾਰੀਆਂ ਜਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਆ ਵੀ ਕ੍ਰਾਈਮ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਇਹ ਕੰਟਰੈਕਟ ਉੱਥੇ ਫਲੌਕ ਸੇਫਟੀ ਦੇ ਨਾਲ ਜਾਊਗਾ, ਜਿਸ ਦੇ ਵਿੱਚ $1.6 ਮਿਲੀਅਨ ਲਾਗਤ ਆਉਣੀ ਆ ਪਹਿਲੇ ਸਾਲ ਦੇ ਵਿੱਚ, ਤੇ ਉਸ ਤੋਂ ਬਾਅਦ ਹਰ ਸਾਲ 1.5 ਮਿਲੀਅਨ ਲਾਗਤ ਜਿਹੜੀ ਆ ਉਹ ਆਉਂਦੀ ਰਹੇਗੀ। 300 ਤੋਂ ਵੱਧ ਜਿਹੜੇ ਕੈਮਰੇ ਆ ਉਹ ਸ਼ਹਿਰ ਦੀਆਂ ਸਟਰੀਟਸ ਦੇ ਉੱਤੇ ਲੱਗਣਗੇ, ਤੇ ਬਾਕੀ ਦੇ ਜਿਹੜੇ ਆ ਉਹ ਸਟੇਟ ਹਾਈਵੇਜ਼ ਦੇ ਨਜ਼ਦੀਕ ਲੱਗਣ ਜਾ ਰਿਹਾ। 28 ਦਿਨ ਦੇ ਲਈ ਕਹਿੰਦੇ ਵੀ ਇਹਦੀ ਫੁਟੇਜ ਆ ਉਸ ਨੂੰ ਰੱਖਿਆ ਜਾਊਗਾ, ਤੇ ਇਸ ਤੋਂ ਇਲਾਵਾ ਕਿਸੇ ਵੀ ਕੈਲੀਫੋਰਨੀਆ ਲਾ ਐਨਫੋਰਸਮੈਂਟ ਏਜੰਸੀ ਤੋਂ ਇਲਾਵਾ ਕਿਸੇ ਵੀ ਥਰਡ ਪਾਰਟੀ ਨੂੰ ਇਹ ਜਿਹੜੀ ਫੁਟੇਜ ਆ ਉਹ ਨਹੀਂ ਦਿੱਤੀ ਜਾਊਗੀ। ਇਸ ਤੋਂ ਪਹਿਲਾਂ ਜਿਹੜੇ ਆ ਵੋਟਰਸ ਨੇ ਉੱਥੇ ਇੱਕ ਬੈਲਟ ਮੈਜਰ ਜਿਹੜੇ ਸੈਨ ਫਰਾਂਸਿਸਕੋ ਦੇ ਮੇਅਰ ਲੰਡਨ ਬਰੀਡ ਨੇ ਉੱਥੇ ਲਿਆਂਦਾ ਸੀਗਾ। ਆਪਾਂ ਸੈਨ ਫਰਾਂਸਿਸਕੋ ਦੀ ਗੱਲ ਕਰੀਏ ਤਾਂ ਉੱਥੇ ਪੁਲਿਸ ਨੂੰ ਡਰੋਨਸ ਦਾ ਐਕਸੈਸ ਤੇ ਸਰਵੇਲੈਂਸ ਕੈਮਰੇ ਤੇ ਐਕਸੈਸ ਦੇ ਵਿੱਚ ਮਨਜ਼ੂਰੀ ਜਿਹੜੀ ਉਹ ਦਿੱਤੀ ਸੀ। ਲੋਕ ਇੰਨੇ ਕੁ ਜ਼ਿਆਦਾ ਦੇਖੋ ਉੱਥੇ ਅੱਕੇ ਪਏ ਨੇ ਵੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਜੋ ਕਿ ਇਵੈਂਚੁਅਲੀ ਪਤਾ ਨਹੀਂ ਪੁਲਿਸ ਨੇ ਜਾਂ ਲਾ ਐਨਫੋਰਸਮੈਂਟ ਨੇ ਕਿਸ ਤਰੀਕੇ ਦੇ ਨਾਲ ਵਰਤਣੀਆਂ ਆ, ਉਸ ਨੂੰ ਵੀ ਹਾਮੀਆਂ ਜਿਹੜੀਆਂ ਭਰ ਰਹੇ ਨੇ। ਕ੍ਰਾਈਮ ਜਿੱਥੇ ਕੈਲੀਫੋਰਨੀਆ ਦੇ ਹੋਰ ਸ਼ਹਿਰਾਂ 'ਚ ਕਹਿੰਦੇ ਵੀ ਮੇਬੀ ਘਟਿਆ ਨਜ਼ਰ ਆ ਰਿਹਾ ਆ, ਪਰ ਇਹਨਾਂ ਦੋ ਸ਼ਹਿਰਾਂ ਦੇ ਵਿੱਚ ਲਗਾਤਾਰ ਜਿਹੜਾ ਕ੍ਰਾਈਮ ਆ ਉਹ ਵੱਧਦਾ ਜਾ ਰਿਹਾ ਆ। ਇਨ ਐਂਡ ਆਊਟ ਹੋ ਗਿਆ, ਟਾਕੋ ਬੈਲ ਹੋ ਗਈ, ਉਹਨਾਂ ਨੇ ਜਿਹੜੇ ਆਪਣੇ ਸਟੋਰ ਆ, ਆਪਣੇ ਜਿਹੜੇ ਸਟੋਰ ਫਰੰਟ ਆ ਉਹ ਵੀ ਉੱਥੇ ਬੰਦ ਕਰ ਦਿੱਤੇ। ਉਹ ਵੀ ਕਿੱਥੇ? ਓਕਲੈਂਡ ਦੇ 에ਅਰਪੋਰਟ ਦੇ ਬਿਲਕੁਲ ਨਜ਼ਦੀਕ। ਜੀ, ਕੱਲਾ ਇਹ ਨਹੀਂ, ਕੈਲੀਫੋਰਨੀਆ ਦਾ ਪੂਰਾ ਜਿਹੜਾ ਭੱਠਾ ਬੈਠਦਾ ਦਿਸਦਾ ਜਾ ਰਿਹਾ ਆ। ਕੈਲੀਫੋਰਨੀਆ ਦੇ ਬੈਵਰਲੀ ਹਿਲਸ ਦੇ ਵਿੱਚ $5 ਮਿਲੀਅਨ ਦੇ ਜਿਹੜੇ ਘਰ ਆ ਅਮੀਰਾਂ ਦੇ, ਜਿਨ੍ਹਾਂ ਦੇ ਵਿੱਚ ਜੈਨੀਫਰ ਲੋਪੇਜ਼, ਲੀਬਰੋਨ ਜੇਮਸ, ਐਂਟਰਪ੍ਰੇਨਿਓਰਸ, ਹੈਜ ਫੰਡ ਇਨਵੈਸਟਰਸ,
ਸਟੂਡੀਓ ਐਗਜ਼ੀਕਿਊਟਿਵ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਸਕਾਟਰਸ ਆ ਉਹ ਵੜ ਗਏ। ਕਹਿੰਦੇ ਬਈ ਉਹ ਵੜ ਕੇ ਉਹਨਾਂ ਨੇ ਫਿਰ ਬਹੁਤ ਜਿਹੜੀਆਂ ਵਾਈਲਡ ਪਾਰਟੀਜ਼ ਕੀਤੀਆਂ, ਜਿਨ੍ਹਾਂ ਦੇ ਵਿੱਚ ਕੋਕੇਨ ਹੋਰ ਕਈ ਕੁਛ ਜਿਹੜਾ ਯੂਜ਼ ਕੀਤਾ ਹੈਗਾ। ਸੋ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੀ ਬਹੁਤ ਇਸ ਟਾਈਮ ਦੇ ਵਿੱਚ ਬੁਰੀ ਬਣੀ ਹੋਈ ਆ। ਵੀ 5 ਮਿਲੀਅਨ ਡਾਲਰ ਦੇ ਜਿਹੜੇ ਘਰ ਹੈਗੇ ਆ ਵੈਵਰਲੀ ਹਿਲਸ, ਜਿਹੜਾ ਸਭ ਤੋਂ ਅਮੀਰ ਏਰੀਆ, ਉੱਥੇ ਜਾ ਕੇ ਵੀ ਜਿਹੜਾ ਜਿਹੜੇ ਸਕਾਟਰਸ ਆ ਇਹ ਕੰਮ ਕਰ ਰਹੇ ਆ, ਤੇ ਆਮ ਜਿਹੜਾ ਬੰਦਾ ਆ ਉਹਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ। ਜੀ ਬਿਲਕੁਲ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਅੱਜ ਮੇਜਰ ਸਟਾਰਮ ਆ ਰਿਹਾ ਆ, ਜਿਸ ਦੇ ਕਰਕੇ ਕਈ ਸ਼ਹਿਰਾਂ ਦੇ ਵਿੱਚ, ਕਈ ਕਾਊਂਟੀਜ਼ ਦੇ ਵਿੱਚ ਫਲੈਸ਼ ਫਲੱਡ ਦੀ ਵਾਰਨਿੰਗ ਆ ਉਹ ਆਲਰੇਡੀ ਦਿੱਤੀ ਗਈ ਆ। ਹੈਵੀ ਜਿਹੜੀ ਰੇਨ ਆ ਉਹ ਅੱਜ ਤੋਂ ਹੋਣੀ ਸ਼ੁਰੂ ਹੋਈ ਆ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ। ਕਈ ਥਾਵਾਂ ਦੇ ਉੱਤੇ ਬਹੁਤ ਤੇਜ਼ ਹਵਾਵਾਂ ਦੇ ਨਾਲ ਤੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਹੋਵੇਗੀ। ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ ਦੇ ਵਿੱਚ ਫਲੱਡ ਵਾਚ ਐਲਾਨਿਆ ਗਿਆ ਆ। ਸੈਂਟਾ ਬਾਰਬਰਾ, ਲਾਸ ਐਂਜਲਸ, ਸੈਨ ਡਿਏਗੋ ਕਾਊਂਟੀਜ਼ ਦੇ ਵਿੱਚ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਥੇ ਮੀਂਹ ਜਿਹੜਾ ਉਹ ਜ਼ਿਆਦਾ ਦੱਸਿਆ ਜਾ ਰਿਹਾ ਹੈ। ਸਿਆਰਾ ਨਵਾਡਾਸ ਦੇ ਵਿੱਚ 10 ਤੋਂ 13 ਇੰਚ ਯਾਨੀ ਕਿ 1-1 ਫੁੱਟ ਤੱਕ ਕਈ ਥਾਵਾਂ ਦੇ ਉੱਤੇ ਸਨੋ ਦੀ ਜਿਹੜੀ ਬਰਫ਼ ਆ ਉਸ ਦੀ ਕਿਆਸਰਾਈ ਦੱਸੀ ਗਈ ਹੈ। ਸੈਟਰਡੇ ਤੋਂ ਲੈ ਕੇ ਸੰਡੇ ਤੱਕ। ਹੁਣ ਆਪਣੇ ਇੱਥੇ ਫ੍ਰੈਸਨੋ ਕਾਊਂਟੀ ਦੇ ਵਿੱਚ ਅੱਜ ਤੋਂ, ਹੁਣ ਤੋਂ ਜਦੋਂ ਆਪਾਂ ਖਬਰਾਂ ਕਰ ਰਹੇ ਹਾਂ ਤਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਆ, ਤੇ ਸਵੇਰ ਤੱਕ ਜਿਹੜਾ ਉਹ ਕਹਿੰਦੇ ਪੈਂਦਾ ਰਹਿਣਾ ਆ। ਉਧਰ ਤੁਹਾਡੇ ਨਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਮੀਂਹ ਕਿਹਾ ਜਾ ਰਿਹਾ ਵੀ ਪਹਿਲਾਂ ਤੋਂ ਹੀ ਪੈਣਾ ਸ਼ੁਰੂ ਹੋ ਚੁੱਕਾ ਆ। ਸੋ 1 ਤੋਂ 3 ਫੁੱਟ ਤੱਕ ਸਿਆਰਾ ਦੇ ਸਦਰਨ ਵਾਲੇ ਪਾਸੇ ਵੀ ਬਰਫ਼ ਪੈਣ ਦੀ ਸੰਭਾਵਨਾ ਜਿਹੜੀ ਉਹ ਪ੍ਰਗਟਾਈ ਗਈ ਆ। ਸੋ ਆਉਣ ਜਾਣ ਦੇ ਵਿੱਚ ਕਈ ਥਾਵਾਂ ਦੇ ਵਿੱਚ ਇਸ ਦੇ ਨਾਲ ਅਸਰ ਪਵੇਗਾ, ਤੇ ਇਹ ਵੀ ਨਾਲ ਕਿਹਾ ਜਾ ਸਕਦਾ ਆ ਵੀ ਠੰਡ ਇੱਕ ਵਾਰੀ ਫੇਰ ਉਸਨੇ ਵਾਪਸ ਦਸਤਕ ਦਿੱਤੀ ਆ। ਮੇਜਰ ਸਟਾਰਮ ਜੋ ਕੈਲੀਫੋਰਨੀਆ ਨੂੰ ਹਿੱਟ ਹੋਇਆ ਹੈਗਾ ਆ, ਤੇ ਬਹੁਤ ਸਾਰੇ ਏਰੀਏ ਦੇ ਵਿੱਚ ਫਲੱਡ ਵਾਰਨਿੰਗ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਉਹ ਇਸ਼ੂ ਕੀਤੀ ਗਈ ਆ। ਕੈਲੀਫੋਰਨੀਆ, ਨਵਾਡਾ, ਐਰੀਜ਼ੋਨਾ, ਕੈਲੀਫੋਰਨੀਆ ਦੇ ਸੈਂਟਾ ਬਾਰਬਰਾ, ਲਾਸ ਐਂਜਲਸ ਤੇ ਸੈਨ ਡਿਏਗੋ ਵਾਲਾ ਏਰੀਆ। 10 ਤੋਂ 13 ਇੰਚ ਤੱਕ ਸਨੋ ਪਈ ਆ ਕੈਲੀਫੋਰਨੀਆ ਤੇ ਯੂਟਾ ਦੇ ਇਸ ਏਰੀਏ ਦੇ ਵਿੱਚ, ਪਹਾੜੀਆਂ ਵਾਲਾ ਜੋ ਏਰੀਆ ਆ। ਸਦਰਨ ਕੈਲੀਫੋਰਨੀਆ 'ਚ ਫਲੈਸ਼ ਫਲੱਡ ਦੀ ਜਿਹੜੀ ਵਾਰਨਿੰਗ ਆ ਉਹ ਦਿੱਤੀ ਗਈ ਆ। ਅਗਲੀ ਖਬਰ ਵੱਲ ਚਲੀਏ। ਮਟੀਕੇ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ। ਮਟੀਕੇ ਸ਼ਹਿਰ ਦੀ ਜੇ ਖਬਰ ਸਾਂਝੀ ਕਰਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ 'ਚ ਮਟੀਕੇ ਦੀ ਸਿਟੀ ਕੌਂਸਲ ਨੇ ਉੱਥੇ ਜਿਹੜੇ ਭੰਗ ਦੇ ਕੈਨਵਸ ਦੇ ਸਟੋਰ ਆ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ, ਤੇ 2 ਸਟੋਰਾਂ ਦੇ ਉੱਤੇ ਬੜੇ ਕਹਿੰਦੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਦੀ ਰਿਮੋਡਲਿੰਗ ਇਸ ਵੇਲੇ ਚੱਲ ਰਹੀ ਹੈਗੀ ਆ। ਐਮਬਾਰਕ ਕੈਨਵਸ ਤੇ ਨੈਕਟਰ ਕੈਨਵਸ, ਇਹਨਾਂ ਦੀਆਂ ਜਿਹੜੀਆਂ ਰਿਮੋਡਲਿੰਗ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਚੁੱਕੀਆਂ ਹੈਗੀਆਂ। 3 ਲੋਕੇਸ਼ਨਾਂ ਜੋ ਕੈਨਵਸ ਦੇ ਸਟੋਰ ਆ ਉਹਨਾਂ ਦੀਆਂ ਮਨਟੀਕੇ ਦੇ ਵਿੱਚ ਸਿਟੀ ਨੇ ਪਾਸ ਕੀਤੀਆਂ ਆ। ਐਮਬਾਰਕ ਮਨਟੀਕਾ, ਜਿੱਥੇ ਪਹਿਲਾਂ ਆਈਵਰੀ ਡੈਂਟਲ ਸਪੇਸ ਹੁੰਦੀ ਸੀ, 1148 ਸਾਊਥ ਮੇਨ ਸਟਰੀਟ ਦੇ ਉੱਤੇ। ਡੇਰੀ ਕੁਇਨ ਦੇ ਪਿੱਛੇ ਇੱਕ ਛੋਟਾ ਸਮਾਲ ਸੈਂਟਰ ਹੈਗਾ ਆ। ਤੇ ਦੂਸਰਾ ਚਾਰਟਸ ਮਨਟੀਕਾ ਜੋ ਹੈਗਾ ਉਹ ਮੇਨ ਆਟੋ ਰਿਪੇਅਰ ਜੋ 2325 ਵੈਸਟ ਯੋਸੇਮਿਟੀ ਐਵਨਿਊ ਤੇ ਆ, ਉੱਥੇ ਆ। ਤੇ ਨੈਕਟਰ ਮਾਰਕੀਟ, ਜਿੱਥੇ ਪਹਿਲਾਂ ਗੋਲਡਨ ਬੇਅਰ ਫਿਜ਼ੀਕਲ ਥੈਰਾਪੀ ਹੁੰਦੀ ਸੀ, ਉੱਥੇ ਜਿਹੜਾ 1519 ਯੋਸੇਮਿਟੀ ਐਵਨਿਊ ਦੇ ਉੱਤੇ ਇਹ ਜਿਹੜੇ 3 ਸਟੋਰ ਖੁੱਲਣ ਜਾ ਰਹੇ ਆ। ਤੇ ਨਾਲ ਦੀ ਨਾਲ ਮਨਟੀਕਾ ਦੀ ਸਿਟੀ ਕੌਂਸਲ ਦੇ ਜਿਹੜੇ ਮੈਂਬਰਸ ਆ ਉਹਨਾਂ ਦੀ ਤਨਖਾਹ ਹੁਣ 600 ਤੋਂ ਲੈ ਕੇ $1900 ਮੰਥਲੀ ਹੋਊਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜੂਨ ਮਹੀਨੇ 'ਚ ਇੱਕ ਸੈਨੇਟ ਬਿੱਲ 329 ਪਾਸ ਕੀਤਾ, ਉਹਨੂੰ ਸਾਈਨ ਵੀ ਕਰ ਦਿੱਤਾ, ਜਿਹਦੇ ਵਿੱਚ ਜਿਹੜੇ ਸਮਾਲ ਸਿਟੀਜ਼ ਆ ਜਿੱਦਾਂ ਮਨਟੀਕਾ, ਲੈਥਰੋਪ, ਰਿਪਨ, ਟ੍ਰੇਸੀ, ਜਿਨ੍ਹਾਂ ਦੀ 90,000 ਤੱਕ ਦੀ ਪੋਪੂਲੇਸ਼ਨ ਆ, ਉਹਨਾਂ ਦੇ ਜਿਹੜੇ ਸਿਟੀ ਕੌਂਸਲ ਮੈਂਬਰਸ ਆ ਹੁਣ ਤਨਖਾਹ $1900 ਤੱਕ ਹੋਊਗੀ। ਜਿਹੜੇ ਛੋਟੇ ਸ਼ਹਿਰ ਆ ਜਿੱਦਾਂ ਲੈਥਰੋਪ ਜਾਂ ਰਿਪਨ ਆ, ਜਿਨ੍ਹਾਂ ਦੀ 35,000 ਪੋਪੂਲੇਸ਼ਨ, ਉਹਨਾਂ ਦੀ $950 ਦੇ ਕਰੀਬ ਹੋਊਗੀ। ਔਰੇਂਜ ਕਾਊਂਟੀ ਦਾ ਇੱਕ ਪਬਲਿਕ ਸਕੂਲ ਦਾ ਸਾਬਕਾ ਅਧਿਕਾਰੀ, ਉਸਨੇ ਆਪਣੇ ਦੋਸ਼ ਕਬੂਲੇ ਆ ਵੀ ਉਸਨੇ $16 ਮਿਲੀਅਨ ਦਾ ਗਬਨ ਕੀਤਾ ਆ, ਵੀ ਡਿਸਟ੍ਰਿਕਟ ਤੋਂ ਇਹ $16 ਮਿਲੀਅਨ ਆ ਉਸਨੇ ਅੰਬੈਜ਼ਲ ਕਰ ਦਿੱਤੇ। ਇਸ ਨੇ ਇਹ ਇਸ ਤਰੀਕੇ ਨਾਲ ਕੀਤਾ ਵੀ ਜਿਹੜੇ ਵਿਦਿਆਰਥੀ ਆ ਉੱਥੇ ਜਿੱਥੇ ਮੋਸਟਲੀ ਇਕਨੋਮਿਕਲੀ ਡਿਸਐਡਵਾਂਟੇਜ ਦਿਖਾਏ ਗਏ ਆ, ਇਸ ਪੈਸਿਆਂ ਦੇ ਨਾਲ ਇਹਨੇ $1.5 ਮਿਲੀਅਨ ਦਾ ਯੂਰਬਾ ਲਿੰਡਾ ਦੇ ਵਿੱਚ ਘਰ ਲਿਆ, $2.25 ਲੱਖ ਦੀ BMW ਗੱਡੀ ਲਈ, $2 ਲੱਖ ਦੀ ਇਸਨੇ
ਕਾਸਮੈਟਿਕ ਜਿਹੜੀ ਉਹ ਸਰਜਰੀਆਂ ਕਰਵਾਈਆਂ। ਫੈਡਰਲ ਪ੍ਰੋਸੀਕਿਊਟਰ ਤੋਂ ਜਿਹੜਾ ਅਦਾਲਤੀ ਦਸਤਾਵੇਜ਼ਾਂ 'ਚ ਇਸ ਕੁਛ ਪਤਾ ਲੱਗਾ ਆ। ਮੈਗਨੋਲੀਆ ਸਕੂਲ ਡਿਸਟ੍ਰਿਕਟ ਤੋਂ ਇਸ ਨੇ ਇਹ ਚੋਰੀਆਂ ਕੀਤੀਆਂ। ਹੋਰੇ ਅਰਮੈਂਡੋ ਕੋਟੇਟਸ 53 ਸਾਲਾਂ ਦਾ, ਇਸ ਨੇ ਬੀਤੇ ਦਿਨਾਂ 'ਚ ਆਪਣੇ ਇਹ ਦੋਸ਼ ਕਬੂਲੇ ਆ। ਇਸ ਦੇ ਉੱਤੇ ਫੈਲਨੀ ਚਾਰਜ, ਐਮਬੈਜ਼ਲਮੈਂਟ, ਥੈਫਟ, ਇੰਟੈਂਸ਼ਨਲ ਮਿਸ ਐਪਲੀਕੇਸ਼ਨ ਆਫ ਫੈਡਰਲ ਫੰਡਸ ਦੇ ਦੋਸ਼ ਲੱਗੇ ਸੀ। ਇਸ ਦੇ ਨਾਲ ਇਸ ਵਿੱਚ ਹੁਣ ਇਸ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਆ। ਅਧਿਕਾਰੀਆਂ ਨੇ ਇਸ ਦੇ ਕੋਲੋਂ $7.7 ਮਿਲੀਅਨ ਦੇ ਐਸੈਟਸ ਆ, ਉਹਨਾਂ ਨੂੰ ਫਰੀਜ਼ ਜਿਹੜਾ ਆ ਉਹ ਕਰ ਲਿਆ। ਨਾਲ ਦੇ ਨਾਲ ਯੂਰਬਾ ਲਿੰਡਾ ਵਾਲਾ ਘਰ, ਇਹਦੀ ਗੱਡੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮਹਿੰਗੇ ਡਿਜ਼ਾਈਨਰ ਬੈਗਸ ਤੇ ਜਿਹੜੇ ਟਕੀਲਾ ਦੀਆਂ ਜਿਹੜੀਆਂ ਬੋਤਲਾਂ ਲਗਜ਼ਰੀ, ਉਹ ਵੀ ਇਸਨੇ ਚੋਰੀ ਜਿਹੜੀਆਂ ਕੀਤੀਆਂ ਸੀ ਉਹ ਜ਼ਬਤ ਕਰ ਲਈਆਂ। 2006 ਦੇ ਵਿੱਚ ਇਸ ਨੂੰ ਮੈਗਨੋਲੀਆ ਸਕੂਲ ਡਿਸਟ੍ਰਿਕਟ ਦੇ ਦੁਆਰਾ ਹਾਇਰ ਕੀਤਾ ਗਿਆ ਸੀ। ਇੱਥੇ 5300 ਪ੍ਰੀ ਸਕੂਲ ਤੋਂ ਜਿਹੜੇ 6th ਗ੍ਰੇਡ ਦੇ ਜਿਹੜੇ ਸਟੂਡੈਂਟਸ ਆ ਐਨਾਹਾਈਮ ਤੇ ਸਟੈਟਨ ਦੇ ਵਿੱਚ ਉਹ ਪੜ੍ਹਦੇ ਸੀ। 81% ਉਹਨਾਂ ਚੋਂ ਜਿਹੜੇ ਵਿਦਿਆਰਥੀ ਆ ਸੋਸ਼ਲ ਇਕਨੋਮਿਕ ਡਿਸਐਡਵਾਂਟੇਜ ਦੇ ਵਿੱਚ ਕਲਾਸੀਫਾਈ ਕੀਤੇ ਜਾਂਦੇ ਆ। ਇਹਨੇ ਫਿਜ਼ੀਕਲ ਆਪਰੇਸ਼ਨ ਰਨ ਕੀਤੇ ਸੀ 2013 ਦੇ ਵਿੱਚ। 2016 ਤੋਂ ਲੈ ਕੇ 23 ਦੇ ਵਿੱਚ ਇਸਨੇ 250 ਤੋਂ ਵੱਧ ਜਿਹੜੇ ਚੈੱਕ ਆ ਆਪਣੇ ਪਰਸਨਲ ਖਾਤਿਆਂ ਦੇ ਵਿੱਚ ਜਮ੍ਹਾਂ ਕਰਾਉਂਦਾ ਰਿਹਾ, ਜਦ ਕਿ ਉਸੇ ਟਾਈਮ ਇਹ $2,20,000 ਐਨੂਅਲੀ ਕਮਾਈ ਵੀ ਜਿਹੜਾ ਉਹ ਕਰ ਰਿਹਾ ਸੀਗਾ। ਸੋ ਪੂਰਾ ਇਸਨੇ ਚੂਨਾ ਲਾਇਆ। ਚੰਗਾ ਜਿਹੜਾ ਇਸਨੇ ਰਗੜਾ ਜਿਹੜਾ ਉਹ ਚਾੜਿਆ $16 ਮਿਲੀਅਨ ਦਾ। ਇਸ ਮੌਕੇ $4.5 ਲੱਖ ਦੇ ਬੌਂਡ ਦੇ ਉੱਤੇ ਇਹ ਬਾਹਰ ਵੀ ਹੈਗਾ ਆ। ਸੋ ਟੈਕਸ ਪੇਅਰ ਦੀ ਮਨੀ ਆਪ ਚੋਰੀ ਕੀਤੀ, ਉਹਦੇ ਸਹਾਰੇ ਹੁਣ ਇਹ ਬਾਹਰ ਤੁਰਿਆ ਫਿਰਦਾ ਆ। ਇਸ ਤਰੀਕੇ ਦੇ ਨਾਲ ਇਹਨੇ ਵੱਡਾ ਜਿਹੜਾ ਗਬਨ ਆ ਉਸ ਨੂੰ ਅੰਜਾਮ ਦਿੱਤਾ, ਪਰ ਇਵੈਂਚੁਅਲੀ ਜਿਹੜਾ ਇਹ ਅਗਸਤ 2023 ਦੇ ਵਿੱਚ ਫੜਿਆ ਗਿਆ ਸੀ। ਈਵਨ ਦੋ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੀਆਂ ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ, ਪਰ ਇੱਕ ਨਵਾਂ ਸਰਵੇ ਆਇਆ ਜਿਹਦੇ ਮੁਤਾਬਕ ਪੂਰੇ ਅਮਰੀਕਾ ਦੇ ਜਿਹੜੇ ਰਿਟਾਇਰਮੈਂਟ ਕਮਿਊਨਿਟੀ ਦੇ 4 ਸ਼ਹਿਰ ਕੈਲੀਫੋਰਨੀਆ ਦੇ ਪਹਿਲੇ 10 ਦੇ ਵਿੱਚ ਆਏ ਹੈਗੇ ਆ। ਰੈਂਚੋ ਪਾਲੋਸ ਵਰਡੇ ਕੋਸਟਲ ਕਮਿਊਨਿਟੀ ਟਾਊਨ ਹੈਗਾ ਟੋਰੈਂਸ ਦੇ ਲਾਗੇ, ਸਦਰਨ ਕੈਲੀਫੋਰਨੀਆ ਦੇ ਵਿੱਚ, ਉਹ ਪਹਿਲੇ ਨੰਬਰ ਤੇ ਆਇਆ, ਜਿੱਥੇ ਕਹਿੰਦੇ ਵੀ ਹਾਊਸ ਹੋਲਡ ਇਨਕਮ $1,66,000 ਦੇ ਕਰੀਬ ਹੈਗੀ ਆ। ਸੋ ਸੈਕੰਡ ਨੰਬਰ ਤੇ ਹਾਈਲੈਂਡ ਪਾਰਕ ਇਲੀਨਾਇਸ, ਥਰਡ ਤੇ ਬ੍ਰੇਨ ਬ੍ਰਿਜ ਆਈਲੈਂਡ ਵਾਸ਼ਿੰਗਟਨ, ਚੌਥੇ ਤੇ ਈਸਟ ਹਨਾਲੂਲੂ ਹਵਾਈ, ਪੰਜਵੇਂ ਤੇ ਮੈਲਵਲੇ ਨਿਊਯਾਰਕ, ਛੇਵੇਂ ਤੇ ਫੇਰ ਲਗੂਨਾ ਬੀਚ ਕੈਲੀਫੋਰਨੀਆ, 7ਵੇਂ ਤੇ ਪੈਰਾਮੋਸ ਨਿਊ ਜਰਸੀ, 8ਵੇਂ ਤੇ ਨੇਪਲਸ ਫਲੋਰੀਡਾ, 9ਵੇਂ ਤੇ ਵਾਲਨਟ ਕ੍ਰੀਕ ਕੈਲੀਫੋਰਨੀਆ, 10ਵੇਂ ਤੇ ਸਰੀਟੋਸ ਕੈਲੀਫੋਰਨੀਆ ਆਇਆ ਹੈਗਾ। ਸੋ 4 ਸ਼ਹਿਰ ਜਿਹੜੇ ਆਏ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਦਾ ਇਹ ਜੇ ਸ਼ਹਿਰ ਰੈਂਚੋ ਪਾਲੋਸ ਵਰਡੇ ਦੇ ਵਿੱਚ ਰਿਟਾਇਰ ਹੋਣਾ ਹੋਵੇ ਤੇ ਘੱਟੋ ਘੱਟ ਤੁਹਾਡੇ ਕੋਲ $1.4 ਮਿਲੀਅਨ ਦਾ ਕੈਸ਼ ਚਾਹੀਦਾ ਜੇ ਤੁਸੀਂ 25 ਸਾਲ ਤੁਹਾਡੇ ਹੋਰ ਜੀਣਾ ਆ, ਜਾਂ 1.7 ਮਿਲੀਅਨ ਜੇ ਤੁਸੀਂ 30 ਸਾਲ ਹੋਰ ਜੀਣਾ ਹੈਗਾ ਜੀ। ਰੀਓ ਵਿਸਟਾ ਦੇ ਵਿੱਚ ਇੱਕ ਔਰਤ ਤੇ ਉਸ ਦਾ 2 ਸਾਲ ਦਾ ਜਿਹੜਾ ਬੱਚਾ ਆ ਉਸ ਨੂੰ ਬਚਾ ਲਿਆ ਗਿਆ ਕਿਡਨੈਪਿੰਗ ਤੋਂ। ਉਸ ਦੀ ਚੇਜ਼ ਜਿਹੜੀ ਹੋਈ ਜੋ ਕਿ ਰੀਓ ਵਿਸਟਾ ਦੇ ਵਿੱਚ ਐਂਡ ਹੋਈ ਸੀ। ਸੋਲਾਨੋ ਕਾਉਂਟੀ ਦੇ ਵਿੱਚ ਰੀਓ ਵਿਸਟਾ ਇਲਾਕੇ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ। ਇਸ ਔਰਤ ਨੂੰ ਤੇ 2 ਸਾਲਾਂ ਦੇ ਬੱਚੇ ਨੂੰ ਇੱਕ ਪਾਰਕ ਦੇ ਵਿੱਚੋਂ ਫੇਅਰਫੀਲਡ ਦੇ ਵਿੱਚ ਕਿਸੇ ਨੇ ਅਗਵਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਫੇਅਰਫੀਲਡ ਪੁਲਿਸ ਡਿਪਾਰਟਮੈਂਟ ਨੇ ਰੀਓ ਵਿਸਟਾ ਪੁਲਿਸ ਡਿਸਪੈਚਰ ਨੂੰ ਜਿਹੜਾ ਉਹ ਦੱਸਿਆ ਉਸ ਦੇ ਬਾਬਤ, ਤੇ ਉੱਥੇ ਅਗਾਂਹ ਅੱਗੇ ਪੁਲਿਸ ਵਾਲਿਆਂ ਨੇ ਇਸ ਨੂੰ ਘੇਰ ਲਿਆ ਸੀ। ਸਟੇਟ ਰਾਊਟ 12 ਦੇ ਉੱਤੇ ਇਹ ਤੁਰਿਆ ਜਾਂਦਾ ਸੀਗਾ। ਸੋ ਕਹਿੰਦੇ ਵੀ ਲੋਕਾਂ ਨੇ ਵੀ ਜਿਹੜੀਆਂ ਪੁਲਿਸ ਨੂੰ ਐਡੀਸ਼ਨਲ ਕਾਲਸ ਕੀਤੀਆਂ ਵੀ ਉਹ ਕਾਰ ਜਿਸ ਦੀ ਡਿਸਕ੍ਰਿਪਸ਼ਨ ਉਹਨਾਂ ਨੇ ਦੱਸੀ ਸੀ ਵੀ ਉਹ ਉਹਨਾਂ ਨੇ ਦੇਖੀ ਆ। ਫਿਰ ਇਵੈਂਚੁਅਲੀ ਇਸ ਬੰਦੇ ਨੂੰ ਰੀਓ ਵਿਸਟਾ ਦੇ ਪੁਲਿਸ ਅਧਿਕਾਰੀਆਂ ਨੇ ਰੋਕਿਆ। ਬੰਦੇ ਨੇ ਫਿਰ ਆਪ ਸਮਰਪਣ ਕਰ ਦਿੱਤਾ ਤੇ ਪੁਲਿਸ ਨੇ ਉਸ ਬੀਬੀ ਨੂੰ ਤੇ ਉਸ ਟੌਡਲਰ ਨੂੰ ਜਿਹੜਾ ਉਹ ਉਸ ਦੇ ਕਹਿ ਸਕਦੇ ਹਾਂ ਵੀ ਜੰਗਲ ਚੋਂ ਛਡਾ ਲਿਆ। ਹੁਣ ਇਸ ਬੰਦੇ ਦੇ ਉੱਤੇ ਫੈਲਨੀ ਕਿਡਨੈਪਿੰਗ, ਫੈਲਨੀ ਚਾਈਲਡ ਐਂਡੇਂਜਰਮੈਂਟ, ਫੈਲਨੀ ਇਵੇਡਿੰਗ ਪੀਸ ਆਫਿਸਰ ਤੇ ਮਿਸਡਮੀਨਰ ਡੋਮੈਸਟਿਕ ਵਾਇਲੈਂਸ ਦੇ ਕੇਸ ਚਾਰਜ ਜਿਹੜੇ ਉਹ ਲੱਗੇ ਨੇ। ਜੀ, IRS ਇਹ ਕਹਿ ਰਿਹਾ ਵੀ ਜੇ ਕੈਲੀਫੋਰਨੀਆ ਦੇ ਟੈਕਸ ਪੇਅਰਸ ਦੇ ਬਹੁਤ ਵੱਡੇ ਅਮਾਉਂਟ ਜਿਹੜਾ $94 ਮਿਲੀਅਨ ਉਹਨਾਂ ਦੇ ਕੋਲ ਪਿਆ ਹੈ ਰਿਫੰਡ ਕਰਨ ਦੇ ਲਈ, ਜੇ ਉਹ ਟੈਕਸ ਫਾਈਲ ਕਰ ਦੇਣ
ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਦੀ ਲੋ ਇਨਕਮ ਹੁੰਦੀ ਆ ਜਾਂ ਸੋਚਦੇ ਆ ਵੀ ਸਾਨੂੰ ਤਾਂ ਟੈਕਸ ਭਰਨ ਦੀ ਜ਼ਰੂਰਤ ਨਹੀਂ, ਜਾਂ ਰਿਟਾਇਰ ਹੋਏ ਆ ਵੀ ਸੋਸ਼ਲ ਸਿਕਿਉਰਿਟੀ ਆ ਸਾਨੂੰ ਅਪਲਾਈ ਕਰਨ ਦੀ, ਜਿਹੜੀ ਟੈਕਸ ਫਾਈਲ ਕਰਨ ਦੀ ਜ਼ਰੂਰਤ ਨਹੀਂ, ਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ IRS ਦੇ ਕੋਲ ਪਏ ਆ। ਹਰ ਸਾਲ IRS 1 ਬਿਲੀਅਨ ਤੋਂ ਲੈ ਕੇ 1.5 ਬਿਲੀਅਨ ਤੱਕ ਜਿਹੜਾ ਰਿਫੰਡ ਆ ਉਹ ਜਿਹੜਾ ਕਰਨਾ ਹੁੰਦਾ ਉਹਨਾਂ ਨੇ, ਉਹ ਅਨਕਲੇਮਡ ਜਾਂਦਾ ਹੈਗਾ, ਉਹ ਕਲੇਮ ਹੀ ਨਹੀਂ ਉਹਨੂੰ ਕੋਈ ਵੀ ਕਰਦਾ ਹੈਗਾ। ਸੋ ਜਿਨ੍ਹਾਂ ਨੇ ਕਹਿੰਦੇ ਟੈਕਸ ਨਹੀਂ ਭਰਿਆ ਹੈਗਾ, 88,200 ਦੇ ਕਰੀਬ ਇਹ ਨੰਬਰ ਬਣਦੇ ਹੈਗੇ ਕੈਲੀਫੋਰਨੀਆ ਦੇ ਵਿੱਚ 2020 ਤੱਕ। ਜਿਨ੍ਹਾਂ ਨੇ ਨਹੀਂ ਭਰਿਆ ਤੇ ਉਹ ਆਪਣੇ ਟੈਕਸ ਵਾਲੇ ਨਾਲ ਗੱਲ ਕਰਕੇ ਪਤਾ ਕਰ ਸਕਦੇ ਆ, ਹੋ ਸਕਦਾ ਉਹਨਾਂ ਨੂੰ $1,000 ਤੋਂ ਵੀ ਵੱਧ ਜਿਹੜਾ ਕੱਲੇ ਨੂੰ ਜਿਹੜੇ ਪੈਸੇ ਆ ਉਹ ਵਾਪਸ ਮਿਲਣੇ ਹੋਣ। ਸੋ ਬਹੁਤ ਸਾਰੇ ਲੋਕਾਂ ਨੇ ਟੈਕਸ ਨਹੀਂ ਭਰਿਆ, ਤੇ ਜੇ ਇਹ ਟੈਕਸ ਨਾ ਭਰਿਆ ਲੋਕਾਂ ਨੇ ਆਪਣਾ ਜਿਹੜਾ ਉਹਨਾਂ ਨੂੰ ਰਿਫੰਡ ਆਣਾ ਕਲੇਮ ਕਰਨ ਦੇ ਲਈ, ਤੇ ਅਲਟੀਮੇਟਲੀ ਇਹ ਸਾਰੇ ਪੈਸੇ ਆ ਉਹ ਟ੍ਰੇਜਰੀ ਡਿਪਾਰਟਮੈਂਟ ਦੇ ਕੋਲ ਵਾਪਸ ਚਲੇ ਜਾਣਗੇ। ਬਹੁਤ ਸਾਰੇ ਹੋਮੋਸਾਈਡ ਕੇਸ ਕਈ ਵਾਰੀ ਅਨਸੋਲਵਡ ਰਹਿੰਦੇ ਆ, ਉਹ ਸੁਲਝਾਏ ਨਹੀਂ ਜਾਂਦੇ। ਉਸ ਦੇ ਲਈ ਕਈ ਵਾਰੀ ਇਨਾਮੀ ਰਾਸ਼ੀ ਰੱਖੀ ਜਾਂਦੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਹੁਣਾਂ ਨੇ ਅੱਜ ਜਿਹੜੇ ਆ 4 ਵੱਖ-ਵੱਖ ਹੋਮੋਸਾਈਡ ਕੇਸ ਦੇ ਵਿੱਚ ਇਨਫੋਰਮੇਸ਼ਨ ਦੇਣ ਵਾਲਿਆਂ ਨੂੰ $50,000 ਤੱਕ ਦੇ ਜਿਹੜੇ ਰਿਵਾਰਡ ਆ ਉਹ ਰੱਖ ਦਿੱਤੇ ਆ। 2 ਉਹਨਾਂ ਦੇ ਵਿੱਚੋਂ ਔਰੇਂਜ ਕਾਊਂਟੀ ਦੇ ਕੇਸ ਦੱਸੇ ਜਾਂਦੇ ਆ। 18 ਸਾਲਾਂ ਦੀ ਵਿਕਟੋਰੀਆ ਬਰਿਊਸ, ਜਿਸ ਨੂੰ ਇੱਕ ਡਰਾਈਵ ਬਾਈ ਸ਼ੂਟਿੰਗ ਦੇ ਵਿੱਚ 2019 ਦੇ ਵਿੱਚ ਕਤਲ ਕੀਤਾ ਗਿਆ ਸੀ, ਉਸ ਦਾ ਮਾਮਲਾ ਵੀ ਅਜੇ ਤੱਕ ਸੁਲਝਿਆ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ 17 ਸਾਲਾਂ ਦਾ ਇੱਕ ਮੁੰਡਾ ਜੋ ਕਿ ਪਾਈਨ ਦੇ ਹਿਕਰੀ ਸਟਰੀਟ ਦੇ ਉੱਤੇ ਜਿਸ ਨੂੰ ਸ਼ੂਟ ਕੀਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਵੀ ਅਜੇ ਤੱਕ ਇਹਨਾਂ ਦੇ ਹੱਥ ਕੋਈ ਸੁਰਾਖ ਨਹੀਂ ਲੱਗੇ ਹੈਗੇ। ਸੋ ਔਰੇਂਜ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਕੋਲਡ ਕੇਸ ਯੂਨਿਟ ਲਗਾਤਾਰ ਇਹਨਾਂ ਨੂੰ ਇਨਵੈਸਟੀਗੇਟ, ਜਾਂਚ ਜਿਹੜੀ ਉਹ ਕਰ ਰਿਹਾ ਹੈਗਾ। ਇਸੇ ਤਰੀਕੇ ਦੇ ਨਾਲ ਇੱਕ 61 ਸਾਲਾ ਐਲਨ ਸ਼ੈਪਲ, ਜਿਸ ਨੂੰ ਸਟੈਬ ਕੀਤਾ ਗਿਆ ਸੀ ਫੇਟਲੀ ਔਰੇਂਜ ਕਾਊਂਟੀ ਦੇ ਵਿੱਚ ਕੌਂਟਾ ਮੀਸਾ ਦੇ ਨਜ਼ਦੀਕ 1993 ਦੇ ਵਿੱਚ, ਉਸ ਕੇਸ ਦੇ ਵਿੱਚ ਵੀ ਕੋਈ ਇਹਨਾਂ ਨੂੰ ਸਫਲਤਾ ਨਹੀਂ ਲੱਗੀ। ਤੇ ਇਦਾਂ ਹੀ 2009 ਦੇ ਵਿੱਚ 2022 ਦੇ ਵਿੱਚ ਇੱਕ ਹੋਰ ਜਿਹੜਾ ਕੇਸ ਆ ਉਸ ਵਿੱਚ ਇੱਕ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਸੋ ਲੋਕਾਂ ਨੂੰ ਇਹ ਇਨਾਮੀ ਰਾਸ਼ੀ ਵੀ ਜਿਹੜੀ ਉਹ ਰੱਖੀ ਗਈ ਆ ਵੀ ਭਾਈ ਜੇ ਤੁਹਾਨੂੰ ਇਹਨਾਂ ਕੋਲਡ ਕੇਸਿਸ ਦੇ ਬਾਰੇ ਕੁਝ ਵੀ ਪਤਾ ਹੋਵੇ ਤਾਂ ਤੁਸੀਂ ਜ਼ਰੂਰ ਆਪਣੇ ਨਜ਼ਦੀਕੀ ਪੁਲਿਸ ਵਾਲਿਆਂ ਨੂੰ ਦੱਸੋ, ਤਾਂ ਜੋ ਭਾਈ ਇਹਨਾਂ ਨੂੰ ਫੜਿਆ ਜਾ ਸਕੇ ਤੇ ਤੁਹਾਨੂੰ ਇਨਾਮੀ ਰਾਸ਼ੀ ਵੀ ਜਿਹੜੀ ਉਹ ਮਿਲ ਸਕਣ। ਕਈ ਵਾਰੀ ਆਪਾਂ ਹਰਜੋਤ ਸਿੰਘ ਜੀ ਸੁਣਦੇ ਹੁੰਦੇ ਆ, ਦੇਖਦੇ ਹੁੰਦੇ ਆ ਵੀ ਕਈ ਵਾਰੀ 20-20 ਸਾਲ ਪੁਰਾਣੇ ਕੇਸ ਵੀ ਬਾਅਦ ਚ ਇਵੈਂਚੁਅਲੀ ਜਿਹੜੇ ਉਹ ਸੋਲਵ ਹੋ ਜਾਂਦੇ ਆ, ਪਰ ਨਜ਼ਰ ਜਿਹੜੀ ਉਹ ਬਣਾ ਕੇ ਰੱਖਣੀ ਪੈਂਦੀ। ਆਪਾਂ ਕੁਝ ਹਫ਼ਤੇ ਪਹਿਲਾਂ ਕੇਸ ਜਿਹੜੀ ਆ ਇੱਕ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਈ ਅਮਰੀਕਾ ਦੇ ਵਿੱਚ ਮੀਸਲ ਦੇ ਜਿਹੜੇ ਕੇਸਸ ਆ ਉਹ ਬਹੁਤ ਤੇਜ਼ੀ ਨਾਲ ਵੱਧ ਰਹੇ ਹੈਗੇ ਆ। ਅੱਜ ਬੇ ਏਰੀਏ ਦੀਆਂ ਲਗਭਗ ਸਾਰੇ ਹੀ ਸ਼ਹਿਰਾਂ ਦੀਆਂ ਹੈਲਥ ਡਿਪਾਰਟਮੈਂਟਸ ਉਹਨਾਂ ਨੇ ਇਕੱਠੇ ਹੋ ਕੇ ਇੱਕ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਅਲਾਮੀਡਾ ਕਾਉਂਟੀ, ਕੌਂਟਰਾ ਕੋਸਟਾ, ਮਰੀਨ, ਮੋਨਰੇ, ਨੇਪਾ, ਸੈਂਤਾ ਕਲਾਰਾ, ਸੈਂਤਾ ਕਰੂਜ਼, ਸੈਨ ਬਨੀਟੋ, ਸੈਨ ਫਰਾਂਸਿਸਕੋ, ਸੈਨ ਮਟਿਓ, ਸਲਾਨੋ, ਸੋਨੋਮਾ ਤੇ ਸਿਟੀ ਆਫ ਵਰਕਲੇ। ਉਹਨਾਂ ਨੇ ਕਿਹਾ ਵੀ ਬੇ ਏਰੀਏ ਦੇ ਵਿੱਚ ਮੀਸਲਸ ਦੇ ਕੇਸਸ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਆ। ਕਾਰਨ ਕੀ ਆ ਵੀ ਬੇ ਏਰੀਏ ਦੇ ਵਿੱਚ ਲੋਕ ਇੰਟਰਨੈਸ਼ਨਲੀ ਬਹੁਤ ਟਰੈਵਲ ਕਰਦੇ ਹੈਗੇ ਆ ਤੇ ਹੋਰ ਮੁਲਕਾਂ ਤੋਂ ਜਿਹੜਾ ਆ ਮੀਸਲਸ ਉਹ ਲੈ ਆਉਂਦੇ ਹੈਗੇ ਆ। ਸੈਂਟਰ ਫਾਰ ਡਿਸੀਜ਼ ਤੇ ਕੰਟਰੋਲ ਪ੍ਰੀਵੈਂਸ਼ਨ ਨੇ ਇਹ ਕਿਹਾ ਆ ਵੀ 64 ਦੇ ਕਰੀਬ ਕਨਫਰਮ ਕੇਸਸ ਮੀਸਲਸ ਦੇ ਹੋ ਚੁੱਕੇ ਆ 17 ਵੱਖ-ਵੱਖ ਇਲਾਕਿਆਂ ਦੇ ਵਿੱਚ। 90% ਜਿਹੜੇ ਕੇਸ ਆ ਇੰਟਰਨੈਸ਼ਨਲ ਟਰੈਵਲ ਨੂੰ ਹੀ ਕਨੈਕਟਡ ਹੈਗੇ ਆ। ਲੋਕ ਹੋਰ ਕਿਸੇ ਏਸ਼ੀਆ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਟਰੈਵਲ ਕਰਨ ਗਏ ਹੈਗੇ ਆ। ਸੋ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਟੀਕੇ ਜੋ ਜ਼ਰੂਰ ਲਵਾ ਲੈਣੇ ਚਾਹੀਦੇ ਹੈਗੇ ਆ। ਜਿਹੜੇ 12 ਮਹੀਨੇ ਤੋਂ ਉੱਪਰ ਦੇ ਆ, ਜਿਨ੍ਹਾਂ ਨੇ ਨਹੀਂ ਟੀਕੇ ਲਵਾਏ ਉਹ ਆਪਣੇ ਬੱਚਿਆਂ ਦੇ ਜਿਹੜੇ ਡਾਕਟਰ ਆ ਉਹਨਾਂ ਦੇ ਨਾਲ ਜ਼ਰੂਰ ਉਹਨਾਂ ਨੂੰ ਸਲਾਹ ਲੈਣੀ ਚਾਹੀਦੀ ਹੈਗੀ ਆ। ਜੀ, ਕੈਲੀਫੋਰਨੀਆ ਦੇ ਰੈਗੂਲੇਟਰਸ ਕਹਿੰਦੇ ਬਿਜਲੀ ਦੇ ਬਿੱਲ ਘਟਾਉਣ ਨੂੰ ਲੈ ਕੇ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਖਾਸ ਕਰਕੇ ਕਹਿ ਸਕਦੇ ਹਾਂ ਵੀ ਇਹਦਾ ਬਹੁਤਾ ਫਾਇਦਾ ਲੋਅਰ ਇਨਕਮ ਕੈਲੀਫੋਰਨੀਅਨਸ ਉਹਨਾਂ ਨੂੰ ਜਿਹੜਾ ਉਹ ਹੋ ਸਕਦਾ ਆ। ਕਾਫੀ ਵੱਡੇ ਜਿਹੜੇ ਚੇਂਜਸ ਬਿਜਲੀ ਦੇ ਬਿੱਲਾਂ ਦੇ ਵਿੱਚ ਆ ਰਹੇ ਨੇ। ਪ੍ਰਪੋਜ਼ਡ ਚੇਂਜ ਦੇ ਵਿੱਚ ਇਹ ਮੱਦਾਂ ਰੱਖੀਆਂ ਗਈਆਂ ਆ, ਇੱਕ ਫਲੈਟ ਰੇਟ ਰੱਖਿਆ ਜਾਊਗਾ ਤੁਹਾਡੇ ਬਿਜਲੀ ਦੇ ਬਿੱਲ ਦੇ ਵਿੱਚ ਆਵੇਗਾ, ਜੋ ਕਿ ਤਾਰਾਂ ਦੇ ਲਈ, ਟਰਾਂਸਫਾਰਮਰਸ ਦੇ ਲਈ ਜਾਂ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆ, ਢਾਂਚੇ ਆ, ਉਸ ਨੂੰ ਲੈ ਕੇ $24 ਤੇ 15 ਸੈਂਟ। ਜੇ ਕੋਈ ਇਨਕਮ ਕੁਆਲੀਫਾਈਂਗ ਕਸਟਮਰ ਆ, ਕੇਅਰ ਦੇ ਅੰਡਰ ਆਉਂਦਾ ਆ, ਉਹਦੇ ਲਈ ਉਹ ਕੀਮਤ ਮੈਚ $6 ਹੋਊਗੀ।
ਜੇ ਕੋਈ ਫੈਰਾ ਪ੍ਰੋਗਰਾਮ ਦੇ ਅੰਦਰ ਆਉਂਦਾ ਆ, ਫੈਮਿਲੀ ਇਲੈਕਟ੍ਰਿਕ ਰੇਟ ਅਸਿਸਟੈਂਸ ਪ੍ਰੋਗਰਾਮ 'ਚ, ਉਹਦੇ ਲਈ ਇਹ ਜਿਹੜੀ ਫਲੈਟ ਰੇਟ ਆ ਉਹ $12 ਹੋਊਗੀ। ਇਸ ਤੋਂ ਇਲਾਵਾ ਜਿਹੜਾ ਯੂਜੇਜ ਰੇਟ ਆ, ਜੋ ਕਿ ਪਰ ਕਿਲੋਵਾਟ ਆਵਰ ਦੇ ਹਿਸਾਬ ਦੇ ਨਾਲ ਹੁੰਦਾ ਆ, ਉਹ ਕਹਿੰਦੇ ਆ ਵੀ ਲੋਅਰ ਇਨਕਮ ਵਾਲਿਆਂ ਦੇ ਲਈ 5 ਤੋਂ 7 ਸੈਂਟ ਜਿਹੜਾ ਉਹ ਘੱਟ ਹੋਵੇਗਾ। ਜਿਹੜੇ ਲੋਅਰ ਇਨਕਮ ਕੈਲੀਫੋਰਨੀਅਨਸ ਆ, ਉਹਨਾਂ ਦੇ ਬਿੱਲ ਦੇ ਵਿੱਚ ਵੀ ਕਹਿੰਦੇ ਆ ਕਟੌਤੀ ਇਸ ਦੇ ਵਿੱਚ ਹੋ ਸਕਦੀ, ਪਰ ਆਪਾਂ ਦੇਖਦੇ ਆ ਜਿੱਦਾਂ PG&E ਆ ਜਾਂ ਸਦਰਨ ਕੈਲੀਫੋਰਨੀਆ ਐਡੀਸਨ ਆ, ਸੈਂਡੀਏਗੋ ਗੈਸ ਜਾਂ ਇਲੈਕਟ੍ਰਿਕ ਆ, ਇਸ ਦੇ ਤਹਿਤ ਪੀਕ ਆਵਰਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਆ ਵੀ 8 ਤੋਂ 9% ਜਾਂ 8 ਤੋਂ 10% ਦੇ ਦਰਮਿਆਨ ਕਈਆਂ ਦੇ ਜਿਹੜੇ ਬਿੱਲ ਆ ਉਹ ਘਟ ਸਕਦੇ ਆ। ਜਿੱਦਾਂ ਫਰੈਜ਼ਨੋ ਦੇ ਵਿੱਚ ਐਵਰੇਜ ਜਿਹੜਾ ਕਸਟਮਰ ਆ, ਉਸ ਦੇ ਵਿੱਚ ਜਿੱਥੇ ਟੈਂਪਰੇਚਰ 100 ਡਿਗਰੀ ਤੋਂ ਵੱਧ ਰਹਿੰਦਾ ਆ ਜ਼ਿਆਦਾਤਰ, ਉਸ ਨੂੰ ਇਵੈਂਚੁਅਲੀ ਸਮਰ ਮੰਥਸ ਦੇ ਵਿੱਚ 5-6 ਮਹੀਨਿਆਂ ਦੇ ਵਿੱਚ $33 ਘੱਟ ਜਿਹੜੇ ਉਹ ਦੇਣੇ ਪੈ ਸਕਦੇ ਆ। ਪਰ ਉਧਰ ਦੂਜੇ ਪਾਸੇ ਜੇ ਕਹਿੰਦੇ ਦੇਖਿਆ ਜਾਵੇ, ਜਿਹੜੇ ਨਾਨ ਲੋਅਰ ਇਨਕਮ ਕਸਟਮਰਸ ਆ, ਉਹਨਾਂ ਦੇ ਬਿੱਲਾਂ ਦੇ ਵਿੱਚ ਵਾਧਾ ਜਿਹੜਾ ਉਹ ਹੋ ਸਕਦਾ ਆ। ਇੱਥੋਂ ਤੱਕ ਕਿ ਜਿਨ੍ਹਾਂ ਦੇ ਰੂਫਟਾਪ ਸੋਲਰ ਵੀ ਲੱਗੇ ਆ, ਇਹਨਾਂ ਮੱਦਾਂ ਦੇ ਤਹਿਤ, ਇਹਨਾਂ ਚੇਂਜਸ ਦੇ ਤਹਿਤ ਉਹਨਾਂ ਦੇ ਮੰਥਲੀ ਬਿਲਸ ਦੇ ਵਿੱਚ ਇਨਕਰੀਜ਼ ਦੇਖ ਸਕਦੇ ਆ। ਮੋਹਿਤ ਛਾਬੜਾ ਜੋ ਕਿ ਇਲੈਕਟ੍ਰਿਸਿਟੀ ਪ੍ਰਾਈਸਿੰਗ ਦੇ ਉੱਤੇ ਕੰਮ ਕਰਦੇ ਆ ਨੈਸ਼ਨਲ ਰਿਸੋਰਸ ਡਿਫੈਂਸ ਕਾਉਂਸਲ ਦੇ ਵਿੱਚ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਨਾਨ ਲੋ ਇਨਕਮ ਕਸਟਮਰ ਬਿੱਲ ਆ, ਉਹ ਜਾਂ ਤਕਰੀਬਨ ਸੇਮ ਰਹਿਣਗੇ ਜਾਂ $10 ਪ੍ਰਤੀ ਮਹੀਨੇ ਤੱਕ ਉਸ ਵਿੱਚ ਇਜ਼ਾਫਾ ਤੁਸੀਂ ਦੇਖੋਗੇ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ, ਤੇ ਇਹ ਵੀ ਦੱਸਦੇ ਜਾਈਏ ਅੱਜ ਇੱਕ ਫੈਡਰਲ ਰਿਜ਼ਰਵ ਬੋਰਡ ਦਾ ਸੈਮੀਨਾਰ ਸੀਗਾ, ਮੀਟਿੰਗ ਸੀ, ਜਿੱਥੇ ਜਰੋਮੀ ਪਾਵਲ ਹੋਣੀ ਜੋ ਆ ਉਹ ਬੋਲੇ ਹੈਗੇ ਆ। ਉਹ ਕਹਿੰਦੇ ਆ ਵੀ ਸੈਂਟਰਲ ਬੈਂਕ ਨੂੰ ਬਾਹਲੀ ਤੇਜ਼ੀ ਨਹੀਂ ਕਰਨੀ ਚਾਹੀਦੀ ਇੰਟਰਸਟ ਰੇਟ ਘੱਟ ਕਰਨ ਦੇ ਲਈ। ਸੋ ਕਹਿੰਦੇ ਵੀ ਅਸੀਂ ਬਾਹਲੇ ਹਰੀ ਨਹੀਂ ਹੈਗੇ ਤਾਂ ਕਿ ਇੰਟਰਸਟ ਰੇਟ ਨੂੰ ਘੱਟ ਕੀਤਾ ਜਾਵੇ। ਇਹ ਬਹੁਤ ਆਸਾਂ ਸੀ ਵੀ ਹੋ ਸਕਦਾ 3 ਜਾਂ 4 ਵਾਰੀ ਇੰਟਰਸਟ ਰੇਟ ਇਸ ਸਾਲ ਦੇ ਵਿੱਚ ਕੱਟਿਆ ਜਾਵੇ। ਪਹਿਲਾਂ ਮਾਰਚ ਮਹੀਨੇ ਦੇ ਵਿੱਚ ਜੋ ਆਸ ਸੀਗੀ ਵੀ 1/4% ਡਾਊਨ ਜਾ ਸਕਦਾ, ਫਿਰ ਜੂਨ ਦੇ ਵਿੱਚ ਸੀ। ਹੁਣ ਜੂਨ ਵਾਲਾ ਵੀ ਜਿਹੜਾ ਮੁੱਦਾ ਆ ਉਹ ਲੱਗਦਾ ਉਸ ਨੂੰ ਡਿਲੇ ਕੀਤਾ ਜਾ ਸਕਦਾ ਹੈ, ਜੋ ਅੱਜ ਉਹਨਾਂ ਦੀ ਜਿਹੜਾ ਉਹ ਜਿੱਥੇ ਬੋਲ ਰਹੇ ਸੀ ਇੱਕ ਮੀਟਿੰਗ ਦੇ ਵਿੱਚ, ਇਹ ਅੱਜ ਸਾਹਮਣੇ ਆਇਆ। ਇਹ ਜ਼ਰੂਰ ਦੱਸ ਜਾਈਏ ਵੀ ਕਿਉਂ ਇਨਫਲੇਸ਼ਨ ਇਸ ਤੇ ਕਰਕੇ ਵੱਧ ਸਕਦੀ। ਜੇ ਇੰਟਰਸਟ ਰੇਟ ਘਟਦੇ ਆ ਤਾਂ ਲੋਕ ਚੀਜ਼ਾਂ ਵੱਧ ਖਰੀਦਣ ਵੱਲ ਨੂੰ ਉਤਸ਼ਾਹਿਤ ਹੋਣਗੇ, ਤੇ ਜਦੋਂ ਚੀਜ਼ਾਂ ਆਪਾਂ ਡਿਮਾਂਡ ਵਧਾ ਲੈਂਦੇ ਆ, ਸਪਲਾਈ ਜਦੋਂ ਉਨੀ ਹੁੰਦੀ ਹੈ, ਤਾਂ ਫਿਰ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫੈਡ ਇਹ ਸੋਚ ਰਿਹਾ ਆ ਵੀ ਭਾਈ ਅਸੀਂ ਇਨਫਲੇਸ਼ਨ 2% ਤੇ ਲਿਆਉਣੀ ਆ, ਪਰ ਕੋਰ ਇੰਡੈਕਸਿਸ ਜਿਹੜੇ ਪ੍ਰਾਈਸ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ ਆ, ਉਹ ਪਿਛਲੇ ਮਹੀਨਿਆਂ ਦੇ ਮੁਕਾਬਲੇ ਉਹ ਫਿਰ ਤਾਂ ਨੂੰ ਜਾਣੇ ਜਿਹੜੇ ਉਹ ਸ਼ੁਰੂ ਹੋਏ ਨੇ। ਸੋ ਇਸ ਲਈ ਇੰਟਰਸਟ ਰੇਟ ਘਟਣ ਦੀ ਜਿਹੜੀ ਕਿਆਸ ਰਹੀ ਆ, ਉਹਦੇ ਵਿੱਚ ਅਜੇ ਥੋੜਾ ਜਿਹਾ ਦੇਰੀ ਆਪਾਂ ਨੂੰ ਦੇਖਣ ਨੂੰ ਮਿਲੂਗੀ। ਹਾਂ, ਇਹ ਹੋ ਸਕਦਾ ਆ ਵੀ ਇਲੈਕਸ਼ਨ ਜਿਉਂ-ਜਿਉਂ ਲਾਗੇ ਆਊਗੀ, ਉਹਦੇ ਲਾਗੇ ਜਾ ਕੇ ਤੁਹਾਨੂੰ ਇੰਟਰਸਟ ਰੇਟਸ ਘੱਟ ਦੀਆਂ ਖਬਰਾਂ ਜਿਹੜੀਆਂ ਉਹ ਜ਼ਿਆਦੀਆਂ ਸੁਣਨ ਨੂੰ ਮਿਲਣ। ਪਰ ਹਾਲ ਦੀ ਘੜੀ ਪਹਿਲੀ ਤਿਮਾਹੀ ਦੇ ਵਿੱਚ ਅਜੇ ਤੱਕ ਇਸ ਸਾਲ 'ਚ ਕੋਈ ਵੀ ਇੰਟਰਸਟ ਕੱਟ ਸਾਹਮਣੇ ਨਹੀਂ ਆਇਆ ਹੈਗਾ। ਤੇ ਜੇ ਹੁਣ ਮਾਰਕੀਟ ਦੀ ਗੱਲ ਕਰੀਏ ਤਾਂ ਡਾਓ ਜੋਨ ਦੇ ਵਿੱਚ 47 ਪੁਆਇੰਟਾਂ ਦੇ ਇਜ਼ਾਫੇ ਤੋਂ ਬਾਅਦ 'ਚ 39,807 ਦੇ ਉੱਤੇ ਬੰਦ ਹੋਇਆ। S&P 6 ਪੁਆਇੰਟ ਵੱਧ ਕੇ 5254 ਦੇ ਉੱਤੇ। ਨੈਸਡੈਕ ਦੇ ਵਿੱਚ 20 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 16,300 ਤੇ 79 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,255 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $83 ਪ੍ਰਤੀ ਬੈਰਲ, 10 year yield 4.2%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 69,923 ਤੇ ਇਥੀਰੀਅਮ $3,511 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83 ਤੇ 32 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $277 ਤੇ 92 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।